व्यूअर्स वेलकम बैक इन अवर प्रोग्राम। जी डॉक्टर साहब अज के दिन की साडे दर्शकों ਨੂੰ दसो इतिहासक अहमियत। 1923 ਦੇ ਵਿੱਚ ਅੱਜ ਦੇ ਦਿਨ ਸ਼੍ਰੀ ਹਰਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ ਜੀ, ਜਿਸ ਕਾਰ ਸੇਵਾ 'ਚ ਸਿੱਖ ਸੰਗਤਾਂ ਨੇ ਬਹੁਤ ਹੁਮ-ਹੁਮਾ ਕੇ ਸ਼ਮੂਲੀਅਤ ਕੀਤੀ। ਉਦੋਂ ਗੁਰਦੁਆਰਾ ਸੁਧਾਰ ਲਹਿਰ ਵੀ ਚੱਲ ਰਹੀ ਸੀ, ਉਹਦਾ ਵੀ ਜੋਸ਼ ਸੀ, ਗੁਰੂ ਕੇ ਬਾਗ ਦਾ ਮੋਰਚਾ ਵੀ ਜਿੱਤਿਆ ਸੀ ਔਰ ਉਹਦੇ 'ਚ ਵੱਡੇ ਵੱਡੇ ਸਿੱਖ ਮਹਾਰਾਜੇ ਰਾਜੇ ਜਿਹੜੇ ਨੇ ਉਹ ਵੀ ਸਧਾਰਨ ਸਿੱਖਾਂ ਵਾਂਗ ਸ਼ਾਮਲ ਹੋਏ ਔਰ ਉਸ ਨੂੰ ਬੜੀ ਪਬਲਿਸਿਟੀ ਵੀ ਮਿਲੀ ਕਿ ਸਿੱਖ ਕਿਵੇਂ ਹਰਮੰਦਰ ਸਾਹਿਬ ਨੂੰ ਸਮਰਪਿਤ ਨੇ ਔਰ ਕਿਵੇਂ ਸਿੱਖਾਂ ਦੇ ਵਿੱਚ ਸੇਵਾ ਦਾ ਚਾਅ ਹੈ। ਜੀ 1983 ਦੇ ਵਿੱਚ ਅੱਜ ਦੇ ਦਿਨ ਜਦੋਂ ਧਰਮ ਯੁੱਧ ਮੋਰਚੇ ਦੇ ਅੱਡ-ਅੱਡ ਉਹਨਾਂ ਨੇ ਸਟੈਪ ਲਏ, ਉਹਦੇ 'ਚ ਇੱਕ ਸਟੈਪ ਸੀ ਕਿ ਰੇਲ ਰੋਕੋ, ਕਿ ਬਿਲਕੁਲ ਪੰਜਾਬ 'ਚ ਕੋਈ ਰੇਲ ਨਹੀਂ ਚੱਲਣ ਦਿੱਤੀ ਜਾਏ ਔਰ ਪੰਜਾਬ 'ਚ ਇਕੱਲੀਆਂ ਰੇਲਾਂ ਹੀ ਨਹੀਂ ਬੱਸਾਂ ਵੀ, ਔਰ ਬਿਲਕੁਲ ਪੰਜਾਬ ਇੱਕ ਸੁਨਸਾਨ ਸਟੇਟ ਬਣਾ ਦਿੱਤਾ ਸੀ ਇਸ ਕਾਲ ਨੂੰ ਫੋਲੋ ਕਰਦਿਆਂ ਲੋਕਾਂ ਨੇ। ਹਾਲਾਂਕਿ ਇਸੇ ਹੀ ਦਿਨ ਮਲੇਰਕੋਟਲੇ ਦੇ ਨੇੜੇ ਜਿਹੜਾ ਹੈ ਉਹ ਗੋਲੀ ਚਲਾ ਕੇ ਕੁਛ ਅਕਾਲੀਆਂ ਦੇ ਵਲੰਟੀਅਰ ਵੀ ਮਾਰ ਦਿੱਤੇ ਪੁਲਿਸ ਨੇ, ਲੇਕਿਨ ਇਹਦੇ ਬਾਵਜੂਦ ਪੰਜਾਬ ਜਿਹੜਾ ਹੈ ਉਹ ਮੁਕੰਮਲ ਬੰਦ ਹੋਇਆ। ਜੀ 1985 ਦੇ ਵਿੱਚ ਅੱਜ ਦੇ ਦਿਨ ਹੀ ਸਿੱਖ ਯੋਧਿਆਂ ਨੇ ਜਿੰਦੇ ਸੁੱਖੇ ਉਹਨਾਂ ਦੇ ਸਾਥੀਆਂ ਨੇ ਅਰਜਨ ਦਾਸ ਨਾਂ ਦਾ ਜਿਹੜਾ ਕਾਂਗਰਸ ਦਾ ਪੋਲੀਟੀਸ਼ੀਅਨ ਸੀ, ਸ਼ਾਇਦ MLA ਸੀ, ਜਿਹਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ ਕਾਫੀ ਅਹਿਮ ਰੋਲ ਅਦਾ ਕੀਤਾ ਸੀ, ਉਹਨੂੰ ਉਹਦੇ ਬਣਦੇ ਕਰਮ ਦੀ ਢੁਕਵੀਂ ਸਜ਼ਾ ਦਿੱਤੀ। ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1799 ਚ ਅੱਜ ਦੇ ਦਿਨ ਨੈਪੋਲੀਅਨ ਨੇ ਇਟਲੀ ਨੂੰ, ਜਿਹਨੂੰ ਉਹਨੇ ਫਤਿਹ ਕਰ ਲਿਆ ਸੀ, ਫਰਾਂਸੀਸੀ ਸਾਮਰਾਜ ਦਾ ਹਿੱਸਾ ਐਲਾਨਿਆ। 1824 ਦੇ ਵਿੱਚ ਅਮਰੀਕਾ 'ਚ ਬਿਊਰੋ ਆਫ ਇੰਡੀਅਨ ਅਫੇਅਰਸ, ਜਿਹੜਾ ਕਿ ਨੇਟਿਵ ਅਮਰੀਕਨ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਦੀਆਂ ਸੁੱਖ ਸਹੂਲਤਾਂ ਦੇ ਲਈ ਐਸਟੈਬਲਿਸ਼ ਕੀਤਾ। ਜੀ 1885 ਚ ਅੱਜ ਦੇ ਦਿਨ ਸਟੈਚੂ ਆਫ ਲਿਬਰਟੀ, ਜਿਹੜਾ ਨਿਊਯਾਰਕ ਸ਼ਹਿਰ 'ਚ ਹੈ ਔਰ ਬਾਹਰਲੇ ਵੀ ਦੇਖਣ ਆਉਂਦੇ ਨੇ, ਉਹ ਇੱਕ ਖਾਸ ਜਹਾਜ਼ ਦੇ ਵਿੱਚ ਫਰਾਂਸ ਤੋਂ ਜਿਹੜਾ ਨਿਊਯਾਰਕ ਦੀ ਪੋਰਟ ਦੇ ਉੱਤੇ ਪਹੁੰਚਿਆ। 1894 ਦੇ ਵਿੱਚ ਪੋਲੀਓਮੈਲਾਈਟਸ, ਪੋਲੀਓ ਦੀ ਬਿਮਾਰੀ, ਜਿਹੜੇ ਬੱਚਿਆਂ ਨੂੰ ਪੋਲੀਓ ਡ੍ਰੌਪਸ ਪਿਆਏ ਜਾਂਦੇ ਨੇ, ਅਮਰੀਕਾ ਦੇ ਵਿੱਚ ਵੀ ਵਰਮੌਂਟ ਸਟੇਟ ਦੇ ਵਿੱਚ ਐਪੀਡੈਮਿਕ ਬਣ ਗਿਆ, ਉਹ ਇੱਕਦਮ ਫੈਲਣਾ ਸ਼ੁਰੂ ਹੋਇਆ ਔਰ ਬਹੁਤ ਸਾਰੇ ਬੱਚੇ ਇਹਦਾ ਸ਼ਿਕਾਰ ਹੋਏ। ਜੀ 1938 ਦੇ ਵਿੱਚ ਜਾਪਾਨ ਨੇ ਚੀਨ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਔਰ ਫਿਰ ਜਾਪਾਨੀ ਫੌਜਾਂ ਨੇ ਚੀਨ 'ਚ ਐਂਟਰ ਕਰਕੇ ਬੜੇ ਜ਼ੁਲਮ ਕੀਤੇ, ਜਿਨ੍ਹਾਂ 'ਚ ਇੱਕ ਰੇਪ ਆਫ ਨੈਨਕਿੰਗ, ਉਹਨਾਂ ਦੇ ਨੈਨਕਿੰਗ ਦੇ ਵਿੱਚ ਕੀਤੇ ਜ਼ੁਲਮਾਂ ਦੇ ਉੱਤੇ ਫਿਲਮਾਂ ਵੀ ਬਣੀਆਂ ਨੇ ਔਰ ਬਹੁਤ ਜ਼ਾਲਮਾਨਾ ਉਹਨਾਂ ਦਾ ਵਰਤਾਰਾ ਸੀ ਚੀਨੀਆਂ ਦੇ ਨਾਲ। 1940 ਦੇ ਵਿੱਚ USSR, ਜਿਹਨੂੰ ਉਦੋਂ ਸੋਵੀਅਤ ਯੂਨੀਅਨ ਕਹਿੰਦੇ ਸੀ, ਉਹਨੇ ਬਾਲਟਿਕ ਸਟੇਟਾਂ ਲਿਥੁਆਨੀਆ, ਲਾਤਵੀਆ ਔਰ ਫਾਈਨਲੀ ਐਸਟੋਨੀਆ ਇਹ ਆਪਣੇ ਰਾਜ ਦਾ ਹਿੱਸਾ ਬਣਾ ਲਈਆਂ। 1950 ਦੇ ਵਿੱਚ ਪਹਿਲੀ ਵਾਰ ਸ਼ਿਕਾਗੋ ਦੇ ਵਿੱਚ ਪ੍ਰੋਮੀਨੈਂਟ ਇੱਕ ਸਰਜਨ ਰਿਚਰਡ ਲਾਵਲਸ ਨੇ ਕਿਡਨੀ ਟ੍ਰਾਂਸਪਲਾਂਟ ਕੀਤੀ, ਕਿ ਗੁਰਦੇ ਜਿਹੜੇ ਨੇ ਕਿਸੇ ਦਾ ਗੁਰਦਾ ਜਿਹੜਾ ਉਹ ਪਾਇਆ, ਕਿ ਜਿਹਨੂੰ ਟ੍ਰਾਂਸਪਲਾਂਟ ਕਹਿੰਦੇ ਨੇ, ਕਿਡਨੀ ਟ੍ਰਾਂਸਪਲਾਂਟ। ਜੀ ਪਹਿਲਾ ਆਪਰੇਸ਼ਨ 1950 ਦੇ ਵਿੱਚ ਹੋਇਆ। 1963 ਦੇ ਵਿੱਚ ਅਮਰੀਕਾ ਦੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਪਬਲਿਕ ਸਕੂਲਾਂ ਦੇ ਵਿੱਚ ਬਾਈਬਲ ਜਾਂ ਕੋਈ ਰਿਲੀਜੀਅਸ ਪ੍ਰੇਅਰ ਨਹੀਂ ਹੋ ਸਕਦੀ, ਕਿਉਂਕਿ ਅਮਰੀਕਾ ਦੇ ਵਿੱਚ ਚਰਚ ਔਰ ਸਟੇਟ ਸੈਪਰੇਟ ਨੇ। 1991 ਦੇ ਵਿੱਚ ਜਿਹੜਾ ਵੀ ਕੋਈ ਲਾਸਟ ਲਾਅ ਸਾਊਥ ਅਫਰੀਕਾ ਦੇ ਵਿੱਚ ਸੀ, ਜਿਹੜਾ ਕਿ ਮਤਭੇਦ, ਜਿਹਨੂੰ ਅਪਾਰਥਾਈਡ ਕਹਿੰਦੇ ਨੇ, ਉਹਨੂੰ ਜਸਟੀਫਾਈ ਕਰਦਾ ਸੀ, ਉਹ ਖਤਮ ਕਰ ਦਿੱਤੇ ਗਏ। ਔਰ 2013 ਚ ਅੱਜ ਦੇ ਦਿਨ ਜਾਂ 16-17 ਜੂਨ ਦੀ ਰਾਤ ਨੂੰ ਬੱਦਲ ਫਟਿਆ ਔਰ ਬੜੀ ਅਚਾਨਕ ਹੜ੍ਹ ਆਏ, ਹਜ਼ਾਰਾਂ ਲੋਕ ਜਿਹੜੇ ਨੇ ਰੁੜ ਗਏ, ਦੱਬ ਗਏ। ਅੱਜ ਵੀ ਕੇਦਾਰਨਾਥ ਮੰਦਿਰ ਦੇ ਉੱਤੇ BBC ਦੀ ਸਟੋਰੀ ਸੀ ਕਿ ਕਿਵੇਂ ਹਜ਼ਾਰਾਂ ਜਿਹੜੀਆਂ ਨੇ ਸ਼ਾਇਦ ਡੈੱਡ ਬਾਡੀ ਉੱਥੇ ਪਈਆਂ, ਉਹ ਜੁੜਿਆ ਹੋਇਆ, ਸਾਲ ਹੋ ਗਏ, ਸਰਕਾਰਾਂ ਦੇ ਦਮਗਜ਼ੇ, ਕੇਂਦਰ ਸਰਕਾਰ ਦੀ ਮਨੀ। ਮੈਂ ਕਿਹਾ ਇਹ ਸਿੱਖਾਂ ਦਾ ਗੁਰਦੁਆਰਾ ਜਿੱਥੇ ਵੀ ਕਿਤੇ ਹੁੰਦਾ ਜਾਂ ਕਿਵੇਂ ਹੈ, ਤੇ ਸਿੱਖ ਇਹ ਨਹੀਂ ਹੈ ਵੀ ਸਾਲ ਬਾਅਦ ਕਹੋ ਜੀ ਕੇਦਾਰਨਾਥ ਸਾਡਾ ਬੜਾ ਪਵਿੱਤਰ ਥਾਂ ਹੈ, ਤੇ ਸਾਲ ਬਾਅਦ ਵੀ ਉੱਥੇ ਮੁਰਦੇ ਥੱਲੇ ਦੱਬੇ ਹੋਏ ਨੇ ਔਰ ਕੋਈ ਜਿਹੜਾ ਹੈ ਉਸ ਦੇ ਉੱਤੇ ਕੰਮ ਨਹੀਂ ਹੋਇਆ। ਸੋ ਇਹ ਬੜੀ ਵੱਡੀ ਟ੍ਰੈਜਡੀ ਵਾਪਰੀ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਸਾਡੇ ਅੱਛਾ, ਹੁਣ ਮੈਂ ਤੁਹਾਡੇ ਕੋਲ ਕੁਐਸਚਨ ਪੁੱਛਦੀ ਹਾਂ। ਭੂਟਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਚੀਨ ਵੱਲੋਂ ਭੂਟਾਨ ਵਿੱਚ ਅਬੈਸੀ ਖੋਲ੍ਹਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂ ਕਿਹਾ ਹੈ ਉਹਨਾਂ ਨੇ ਇਸ ਬਾਰੇ? ਜੀ ਡਾਕਟਰ ਸਾਹਿਬ ਦੇਖੋ, ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲਾ ਦੌਰਾ ਜਿਹੜਾ ਉਹ ਭੂਟਾਨ ਦਾ ਕੀਤਾ ਔਰ ਉਹਦਾ ਸ਼ਾਇਦ 2 ਰੋਜ਼ਾ ਦੌਰਾ ਸੀ। ਉਹਦੇ 'ਚ ਹਾਲਾਂ ਉਹਨੇ ਗਲਤੀ ਕੀਤੀ, ਕਦੇ ਭੂਟਾਨ ਨੂੰ ਨੇਪਾਲ ਕਹੀ ਜਾਏ, ਕਦੇ ਕੁਛ ਕਵੇ, ਪਰ ਇਹ ਹਰ ਇੱਕ ਨੂੰ ਬੜੀ ਹੈਰਾਨੀ ਸੀ ਕਿ ਭੂਟਾਨ ਐਵੇਂ ਇੱਕ ਨਿੱਕੀ ਜਿਹੀ ਹੈ ਸਟੇਟ, ਜਿਹੜੀ ਕਿ ਵੈਸੇ ਹੀ ਭਾਰਤ ਨੇ ਇਨਫੈਕਟ ਦੱਬੀ ਹੋਈ ਹੈ, ਜੀ, ਤੇ ਇਹਦੀ ਕੀ ਇੰਪੋਰਟੈਂਸ ਵਾਲੀ ਗੱਲ ਸੀ ਕਿ ਮੋਦੀ ਨੇ, ਨਹੀਂ ਤਾਂ ਪਹਿਲੇ ਦੌਰੇ ਤੁਸੀਂ ਇੰਪੋਰਟੈਂਟ ਕੰਟਰੀ ਦੇ ਕਰਦੇ ਹੋ।
ਪਰ ਭੂਟਾਨ ਦਾ ਚੀਨ ਦੇ ਨਾਲ ਵੀ ਬਾਰਡਰ ਲੱਗਦਾ ਹੈ, ਸਿੱਕਮ ਦੇ ਨਾਲ ਵੀ ਲੱਗਦਾ ਹੈ, ਔਰ ਜਿਓਗ੍ਰਾਫਿਕਲੀ ਉਹਦੀ ਇੰਪੋਰਟੈਂਸ ਇਹੀ ਹੈ ਕਿ ਪਿਛਲੇ ਕੁਝ ਸਮਾਂ ਪਹਿਲਾਂ ਤੇ ਕੁਝ 4-5 ਸਾਲ ਪਹਿਲਾਂ ਭੂਟਾਨ ਨਾਲ ਜਿਹੜੇ ਕੁਝ ਐਗਰੀਮੈਂਟ ਇੰਡੀਆ ਦੇ ਸੀ, ਕੁਝ ਦੀ ਲੈਪਸ ਹੋ ਗਏ, ਖਤਮ ਹੋ ਗਏ ਜੀ। ਔਰ ਭੂਟਾਨ ਥੋੜਾ ਬਹੁਤ ਚੀਨ ਦੇ ਵਿੱਚ ਦਿਲਚਸਪੀ ਦਿਖਾ ਰਿਹਾ ਸੀ। ਸੋ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਨਾ ਹੋਏ ਭੂਟਾਨ ਚੀਨ ਦੇ ਕਰੀਬ ਚਲਾ ਜਾਏ, ਔਰ ਇਹ ਵੀ ਚਰਚਾ ਕਿ ਜੀ ਚੀਨ ਉੱਥੇ ਐਮਬੈਸੀ ਖੋਲ੍ਹ ਸਕਦਾ ਹੈ, ਇਹ ਵੀ ਇੱਕ ਹਿੱਸਾ ਸੀ। ਹਾਲਾਂਕਿ ਚਾਈਨੀਜ਼ ਗਵਰਨਮੈਂਟ ਨੇ ਕਿਹਾ ਜੀ ਸਾਡੇ ਕੋਈ ਇੰਟੈਂਟ ਨਹੀਂ ਸੀ। ਸੋ ਅਸੀਂ ਸਮਝਦੇ ਹਾਂ ਵੀ ਮੋਦੀ ਨੇ ਜਾ ਕੇ ਉਹਨੂੰ, ਭੂਟਾਨ ਵਾਲਿਆਂ ਨੂੰ, ਰਾਜੇ ਨੂੰ, ਔਰ ਇਹੀ ਕਿਹਾ ਕਿ ਜੀ ਤੁਸੀਂ ਸਾਡੇ ਹੀ ਦੋਸਤ ਰਹੋ, ਚੀਨ ਵੱਲ ਨਾ ਦੇਖੋ। ਸੋ ਚੀਨ ਸ਼ਬਦ ਦਾ ਆਣਾ, ਔਰ ਉਹਨੂੰ ਕਿਹਾ ਜੀ ਬੀ ਫਾਰ ਭਾਰਤ, ਬੀ ਫਾਰ ਭੂਟਾਨ, ਤੁਸੀਂ ਬਹੁਤ ਚੰਗੇ ਦੋਸਤ ਹੋ, ਤੁਸੀਂ ਚੰਗੇ ਨੇਬਰ ਹੋ, ਮਾੜੇ ਪੜੋਸੀ ਵੀ ਨੇ, ਨਾਂ ਤਾਂ ਨਹੀਂ ਲਿਆ ਪਰ ਮਾੜੇ ਹੋ, ਚੀਨ ਪਾਕਿਸਤਾਨ ਨੂੰ ਹੀ ਕਹਿ ਰਹੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਵੀ ਇਹ ਸਿਰਫ ਤੇ ਸਿਰਫ ਭੂਟਾਨ ਨੂੰ ਚੀਨ ਦੇ ਪ੍ਰਭਾਵ 'ਚ ਜਾਣ ਤੋਂ ਰੋਕਣ ਦੇ ਲਈ ਇਹ 2 ਰੋਜ਼ਾ ਦੌਰਾ ਸੀ, ਔਰ ਉਹ ਅਲਟੀਮੇਟਲੀ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਜੀ ਅਸੀਂ ਐਮਬੈਸੀ ਨਹੀਂ ਖੋਲ੍ਹਦੇ। ਸੋ ਇੰਨੀ ਕੀ ਸਾਰੀ ਦੌੜ ਸੀ ਮੋਦੀ ਦੇ ਭੂਟਾਨ ਦੌਰੇ ਦੀ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ, ਨਾਲ ਟਾਈਮ ਵੀ ਘੱਟ ਹੈ ਡਾਕਟਰ ਸਾਹਿਬ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਮਰਦਾਸ ਜੀ ਦੇ 3 ਸ਼ਲੋਕ ਚੁਣੇ ਨੇ ਜਿਹੜੇ ਬੜੇ ਬਰੀਫ ਨੇ। ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ, ਹਰ ਉਠਾ ਮਨ ਤਨ ਸਭ ਪਰਫੜੈ, ਸਭ ਜਗ ਹਰਿਆਵਲ ਹੋਏ। ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ, ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ। ਤੇ ਅਖੀਰਲਾ ਸ਼ਲੋਕ ਹੈ, ਨਾਨਕ ਤਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ, ਹਰ ਉਠੈ ਮਨ ਤਨ ਪਰਫੜੈ, ਸਭ ਜਗ ਹਰਿਆ ਹੋਏ। ਜੀ 6 ਰੁੱਤਾਂ 6 ਮੌਸਮ ਸਾਡੇ ਖਿੱਤੇ 'ਚ ਨੇ, ਔਰ ਸਭ ਤੋਂ ਖੂਬਸੂਰਤ ਰੁੱਤ ਬਸੰਤ ਨੂੰ ਮੰਨਿਆ ਜਾਂਦਾ ਹੈ। ਸਪਰਿੰਗ, ਬਹਾਰ, ਨਵੇਂ ਪੱਤੇ, ਚਾਰ ਚਫੇਰਾ, ਹਰਾ, ਗ੍ਰੀਨ, ਔਰ ਮੌਸਮ ਦੇ ਵਿੱਚ ਨਾ ਗਰਮੀ ਹੈ ਨਾ ਮੀਂਹ ਹੈ, ਔਰ ਬਹਾਰ ਖੁੱਲੀ ਹੈ। ਹੁਣ ਇੱਕ ਬਸੰਤ ਤਾਂ ਮੌਸਮ ਦੀ ਬਸੰਤ ਹੈ, ਇੱਕ ਸਾਡੇ ਅੰਦਰ ਬਸੰਤ ਹੈ। ਅੰਦਰ ਹੈ ਜਦੋਂ ਅਸੀਂ ਚਾਅ ਨਾਲ ਭਰੇ ਹੋਏ ਹਾਂ, ਖੁਸ਼ੀ ਨਾਲ ਭਰੇ ਹੋਏ ਹਾਂ, ਮਨ ਦੇ ਵਿੱਚ ਕੁਝ ਕਰਨ ਦੀ ਉਹ ਮੰਗ ਹੈ, ਸਭ ਕੁਝ ਚੰਗਾ ਚੰਗਾ ਲੱਗਦਾ ਹੈ ਜੀ। ਇੱਕ ਇਹ ਹੈ ਕਿ ਅੰਦਰ ਪਤਝੜ ਹੈ, ਸਭ ਕੁਝ ਹੀ ਝੜਿਆ ਹੋਇਆ, ਨਿਆਣੇ ਵੀ ਕੁੱਟ ਦਿੰਦੇ, ਜਿਹੜਾ ਸਾਹਮਣੇ ਆਇਆ ਉਹ ਵੀ ਨਹੀਂ ਚੰਗਾ ਲੱਗਦਾ, ਜਿਹਨੇ ਕੋਈ ਚੰਗਾ ਵੀ ਕੀਤਾ ਉਹਨੂੰ ਵੀ ਲੱਗਦਾ ਵੀ ਇਹ ਵੀ ਇਹਦੀ ਵੀ ਕੋਈ ਗਰਜ਼ ਹੈ। ਇਹ ਦਿਨ ਹੁੰਦੇ ਨੇ ਕਿ ਵੀਰ ਨੂੰ ਕਹਿੰਦੇ ਜੀ ਮੂਡ ਸਵਿੰਗਸ। ਪਰ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਸਿੱਖ ਦੇ ਲਈ ਹਮੇਸ਼ਾ ਹੀ ਬਸੰਤ ਰਹਿੰਦੀ ਹੈ। ਬਸੰਤ ਚੜ੍ਹਦੀ ਕਲਾ ਦਾ ਨਾਂ ਹੈ, ਖੁਸ਼ੀ ਦਾ ਨਾਂ ਹੈ, ਖਿੜੇ ਦਾ ਨਾਂ ਹੈ। ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ, ਕਿ ਜਿਹੜਾ ਗੁਰੂ ਦੇ ਪਿਆਰ ਦੇ ਵਿੱਚ, ਗੁਰੂ ਦੀ ਸੇਵਾ ਦੇ ਵਿੱਚ ਆਪਣਾ ਆਪ ਅਰਪਣ ਕਰਦਾ ਹੈ, ਉਹਦੇ ਅੰਦਰ ਹਮੇਸ਼ਾ ਖੇੜਾ ਰਹਿੰਦਾ ਹੈ। ਹਰ ਉਠਾ ਮਨ ਤਨ ਸਭ ਪਰਫੜੈ, ਸਭ ਜਗ ਹਰਿਆਵਲ ਹੋਏ। ਉਹਦੇ ਅੰਦਰ ਹਰਿਆਵਲ ਹੈ, ਉਹਦੇ ਅੰਦਰ ਚਾਅ ਹੈ, ਤੇ ਸਾਰੇ ਜਗ 'ਚ ਉਹਨੂੰ ਚਾਅ ਨਜ਼ਰ ਆਉਂਦੇ ਹੈ। ਫਿਰ ਸ਼ਬਦੇ ਸਦਾ ਬਸੰਤ ਹੈ, ਜਿਹੜੇ ਸ਼ਬਦ ਨਾਲ ਜੁੜੇ ਹੋਏ ਨੇ ਉਹਨਾਂ ਦੇ ਲਈ ਹਮੇਸ਼ਾ ਹੀ ਬਸੰਤ ਰਹਿੰਦੀ ਹੈ। ਜਿਤ ਤਨ ਮਨ ਹਰਿਆ ਹੋਏ, ਉਹਨਾਂ ਦੇ ਮਨ 'ਚ ਵੀ ਚਾਅ ਹੈ, ਤਨ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਉਹ ਅਰੋਗ ਨੇ। ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ, ਜਿਨ੍ਹਾਂ ਦੇ ਸਿਰ ਤੇ ਨਿਰੰਕਾਰ ਆਪ ਹੈ ਉਹਨਾਂ ਨੂੰ ਨਾਮ ਭੁੱਲਦਾ ਨਹੀਂ ਹੈ ਕਦੇ ਵੀ। ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ। ਤੇ ਗੁਰੂ ਸਾਹਿਬ ਕਹਿੰਦੇ ਨੇ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਨਿਰੰਕਾਰ ਵਸਿਆ ਉੱਥੇ ਸਦਾ ਹੀ ਬਸੰਤ ਹੈ। ਹਰ ਉਠੈ ਮਨ ਤਨ ਪਰਫੜੈ, ਸਭ ਜਗ ਹਰਿਆ ਹੋਏ। ਮਨ ਤਨ ਉਹਨਾਂ ਦਾ ਚਾਅ ਦੇ ਵਿੱਚ ਰਹਿੰਦਾ ਹੈ। ਸਾਰੀ ਦੁਨੀਆ ਹੀ, ਜੇ ਅੰਦਰ ਤੁਹਾਡੇ ਆਨੰਦ ਹੈ ਤੇ ਬਾਹਰ ਵੀ ਆਨੰਦ ਹੈ। ਅੰਦਰ ਜੇ ਜਿਹੜਾ ਮੱਸਿਆ ਤੇ ਬਾਹਰ ਵੀ ਫਿਰ ਮੱਸਿਆ। ਸੋ ਅੰਦਰ ਪੂਰਨਮਾਸ਼ੀ ਰਹਿਣੀ ਚਾਹੀਦੀ ਹੈ, ਐਨ 14ਵੀਂ ਦਾ ਚਾਂਦ ਜਿਵੇਂ ਹੁੰਦਾ ਖਿੜਿਆ ਹੁੰਦਾ, ਇਵੇਂ ਹੀ ਅੰਦਰ ਤੁਹਾਡਾ ਚਾਅ ਦੇ ਨਾਲ ਖਿੜਿਆ ਹੋਏ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਆਪਣੇ ਵੀਅਰਸ ਕੋਲ ਲੈਣੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।